ਅਮਰੀਕਾ ਦੇ 75 ਕਾਂਗਰਸ ਮੈਂਬਰਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਬਾਰੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੂੰ ਚਿੱਠੀ ਲਿਖੀ ਹੈ। ਇਸ ਚਿੱਠੀ ਵਿੱਚ ਇਨ੍ਹਾਂ ਕਾਂਗਰਸ ਮੈਂਬਰਾਂ ਨੇ ਜੋ ਬਾਈਡਨ ਨੂੰ ਕਿਹਾ ਹੈ ਕਿ ਭਾਰਤ ਨਾਲ ਵਪਾਰਕ ਰਿਸ਼ਤਿਆਂ ਬਾਰੇ ਗੱਲ ਕਰਨ ਦੇ ਨਾਲ-ਨਾਲ ਭਾਰਤ ਵਿੱਚ ਧਾਰਮਿਕ ਘੱਟ ਗਿਣਤੀਆਂ ਪ੍ਰਤੀ ਵੱਧ ਰਹੀ ਅਸਹਿਣਸ਼ੀਲਤਾ, ਮਨੁੱਖੀ ਹੱਕਾਂ ਦੇ ਹੋ ਰਹੇ ਘਾਣ ਅਤੇ ਮੀਡੀਆ ਦੀ ਆਜ਼ਾਦੀ ਉੱਤੇ ਹੋ ਰਹੇ ਹਮਲਿਆਂ ਬਾਰੇ ਵੀ ਗੱਲ ਕੀਤੀ ਜਾਵੇ। ਦੱਸ ਦਈਏ कि कुछ दिन पहला अमेरिकन सिख कॉकस ਵੱਲੋਂ अमरीकी कांग्रेस की इमारत कैपिटल हिल ਵਿੱਚ ਇੱਕ कांग्रेशनल ब्रीफिंग ਦਾ ਪ੍ਰਬੰਧ ਕੀਤਾ ਗਿਆ ਸੀ, ਜਿਸ ਵਿੱਚ ਅਮਰੀਕੀ ਕਾਂਗਰਸ ਮੈਂਬਰਾਂ ਦੇ ਨਾਲ UN ਦੇ ਅੰਡਰ ਸੈਕਟਰੀ ਜਨਰਲ ਐਲਿਸ ਦਰੀਤੋ ਅਤੇ ਇੰਟਰਨੈਸ਼ਨਲ ਰਿਲੀਜੀਅਸ ਫਰੀडम ਸੈਕਟਰੀਏਟ ਦੇ ਮੁਖੀ ਨਦੀਨ ਮਈਜ਼ਾ ਵੀ ਸ਼ਾਮਿਲ ਹੋਏ ਸਨ। ਹਿੰਦੁਸਤਾਨ ਦੇ ਵਿੱਚ ਖਾਸ ਤੌਰ ਤੇ ਅਤੇ ਸਾਊਥ ਏਸ਼ੀਅਨ ਜਿਹੜੇ ਕੰਟਰੀਜ਼ ਆ ਉਹਨਾਂ ਦੇ ਉੱਪਰ ਜਿਹੜਾ ਬਹੁਤ ਸੰਮਤੀ ਜਿਹੜੀਆਂ ਕਮਿਊਨਿਟੀਆਂ ਨੇ, ਬਹੁਤ ਗਿਣਤੀ ਕਮਿਊਨਿਟੀਜ਼ ਨੇ, ਉਹ ਛੋਟੀਆਂ ਜਿਹੜੀਆਂ ਕਮਿਊਨਿਟੀਜ਼ ਨੇ ਉਹਨਾਂ 'ਤੇ ਕਿੱਦਾਂ ਗੱਲਬਾਤ ਪਾਉਂਦੇ ਨੇ, ਉਹਨਾਂ ਬਾਰੇ ਖੁੱਲ੍ਹ ਕੇ ਵਿਚਾਰ ਹੋਈ। ਅੰਡਰ ਸੈਕਟਰੀ ਜਨਰਲ UN ਦੇ ਜਿਹਨੇ ਉਹਨਾਂ ਬੋਲੇ ਸੀ। ਫਿਰ ਨਦੀਨ ਮਈਜ਼ਾ ਜਿਹੜੇ ਕਿ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦੇ ਡਾਇਰੈਕਟਰ ਨੇ, ਇੰਚਾਰਜ ਨੇ, ਉਹ ਬੋਲੇ। ਅਤੇ ਨਾਲ ਡਾਕਟਰ ਇਕਤਦਾਰ ਚੀਮਾ ਅਤੇ ਕਾਂਗਰੈਸ਼ਨਲ ਆਫਿਸ ਤੋਂ ਜੋ ਸਾਡੇ ਕੌਕਸ ਦੇ ਕੋ ਚੇਅਰ ਨੇ ਡੇਵਿਡ ਵੈਲਾਡੇਓ ਅਤੇ ਸੀਨੀਅਰ ਮੈਂਬਰ ਜਿਮ ਕੋਸਟਾ, ਉਹਨਾਂ ਨੇ ਆ ਕੇ ਆਪਣੇ ਵਿਚਾਰ ਪ੍ਰਗਟ ਕੀਤੇ। ਅਸੀਂ ਜਿੱਥੇ ਉਹਨਾਂ ਸਾਰਿਆਂ ਦੇ ਧੰਨਵਾਦੀ ਹਾਂ, ਉੱਥੇ ਇਹਨਾਂ ਸਾਰੇ ਜਿਹੜੇ ਆਫਿਸਰਸ ਬਾਹਰੋਂ ਆਏ ਸੀ, ਉਹਨਾਂ ਦੇ ਸਟਾਫਰ ਆਏ ਸੀ, ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਕਿ ਸਾਊਥ ਏਸ਼ੀਅਨ ਰੀਜਨ ਦੇ ਵਿੱਚ ਮਾਈਨੋਰਟੀਜ਼ ਦੇ ਨਾਲ ਜੋ ਧੱਕਾ ਹੋ ਰਿਹਾ ਉਹਨਾਂ ਨੂੰ ਇਹਨਾਂ ਨੇ ਹਾਈਲਾਈਟ ਕੀਤਾ। Yeah, when we first recommended that India be a country of particular concern, it got all sorts of press, and the U.S. government was surprised, and we started having meetings with them. And while the U.S. government is still not designated India as a country of particular concern, they certainly have, I think, understood why USCIRF made those recommendations and are watching closely the violence that's going on in the country. And in the past several years, India continues to deteriorate, so it's continuing to get worse. So I've been told that the U.S. government officials at the highest level have communicated about the conditions with the Indian government. So I'm hopeful that there's diplomacy happening on behind the scenes, and a lot of times we don't get to see that. But it's still a disappointment that the State Department has not yet designated India. We know new designations will come out in the fall. We're hopeful that at that point in time the US will make the right decision and acknowledge the crimes that are happening in India by putting India on that country of particular concern list. ਅੱਜ ਅਸੀਂ ਕੈਪੀਟਲ ਹਿੱਲ ਦੇ ਉੱਤੇ ਜਿਹੜਾ ਔਰ ਖਾਸ ਤੌਰ ਤੇ US ਪਾਰਲੀਮੈਂਟ ਦਾ ਜਿਹੜਾ ਮੇਨ ਕੈਪੀਟਲ ਹਿੱਲ ਹੈ, ਉੱਥੇ ਅੱਜ ਇੱਕ ਕਾਂਗਰੈਸ਼ਨਲ ਬਰੀਫਿੰਗ ਕੀਤੀ ਜਿਹਦਾ ਟੌਪਿਕ ਸੀਗਾ ਇੰਪੈਕਟ ਆਫ ਮੈਜੋਰੀਟੇਰੀਅਨਿਜ਼ਮ ਔਨ ਰਿਲੀਜੀਅਸ ਮਾਈਨੋਰਟੀਜ਼ ਇਨ ਸਾਊਥ ਏਸ਼ੀਆ। ਸਾਨੂੰ ਪਤਾ ਹੈ ਕਿ ਭਾਰਤ ਦੇ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਇੱਥੇ ਅਮਰੀਕਾ ਫੇਰੀ 'ਤੇ ਆ ਰਿਹਾ, ਅਤੇ ਇੱਥੇ ਕਾਂਗਰਸ 'ਚ ਵੀ ਉਹ ਆਏਗਾ। ਸੋ ਅਸੀਂ ਕੋਸ਼ਿਸ਼ ਕੀਤੀ ਕਿ ਜਿਹੜੇ ਮੈਂਬਰਸ ਆਫ ਕਾਂਗਰਸ ਨੇ ਜਿੰਨੇ ਵੀ ਨੇ, ਉਹਨਾਂ ਸਾਰਿਆਂ ਨੂੰ ਜਿਹੜੀ ਇਸ ਵੇਲੇ ਭਾਰਤ 'ਚ ਧਾਰਮਿਕ ਆਜ਼ਾਦੀ ਦੀ ਉਲੰਘਣਾ ਹੋ ਰਹੀ ਹੈ ਔਰ ਉਹਦੇ ਨਾਲ ਨਾਲ ਜਿਹੜੀ ਹਿਊਮਨ ਰਾਈਟਸ ਵਾਇਲੇਸ਼ਨ ਨੇ, ਉਹਨਾਂ ਵਾਲੇ ਪਾਸੇ ਧਿਆਨ ਦਿਵਾਇਆ ਜਾਏ। ਜਿਸ ਤਰ੍ਹਾਂ ਪ੍ਰਾਈਮ ਮਿਨਿਸਟਰ ਮੋਦੀ ਪਹਿਲਾਂ ਵੀ ਇੱਕ ਵਾਰੀ ਕਾਂਗਰਸ 'ਚ ਆਏ ਸੀ, ਉਸ ਸਮੇਂ ਵੀ ਟੌਮ ਲੈਂਡਸ ਹਿਊਮਨ ਰਾਈਟਸ ਕਮਿਸ਼ਨ ਨਾਲ ਰਲ ਕੇ ਅਸੀਂ ਇੱਕ ਕਾਂਗਰੈਸ਼ਨਲ ਹੀਅਰਿੰਗ ਕਰਵਾਈ ਸੀ ਔਰ 36 ਕਾਂਗਰਸਮੈਨਾਂ ਨੇ ਉਸ ਸਮੇਂ 36 ਕਾਂਗਰਸਮੈਨਾਂ ਨੇ ਇੱਕ ਚਿੱਠੀ ਉਸ ਵਕਤ ਦੇ ਸਪੀਕਰ ਪੌਲ ਰॉयਨ ਨੂੰ ਲਿਖੀ ਸੀ। ਉਹਦਾ ਇੰਪੈਕਟ ਇਹ ਹੋਇਆ ਸੀ ਕਿ ਜਦੋਂ ਨਰਿੰਦਰ ਮੋਦੀ ਵਾਪਸ ਗਿਆ ਭਾਰਤ, ਅਤੇ ਉਹਨੇ RSS ਨੂੰ ਖੁੱਲ੍ਹੀ ਤੌਰ 'ਤੇ ਮਨਾ ਕੀਤਾ ਕਿ ਜਿਹੜਾ ਰਿਲੀਜੀਅਸ ਮਾਈਨੋਰਟੀਜ਼ ਦੇ ਖਿਲਾਫ ਵਾਇਲੈਂਸ ਹੋ ਰਿਹਾ ਉਹਨੂੰ ਰੋਕਿਆ ਜਾਏ। ਸੋ ਸਾਨੂੰ ਆਸ ਹੈ ਕਿ ਅੱਜ ਜਿਹੜੀ ਕਾਂਗਰੈਸ਼ਨਲ ਬਰੀਫਿੰਗ ਹੈ, ਇੱਕ ਤਾਂ ਇਹ ਕੌਮ ਦੇ ਦਰਬਾਰ ਸਾਹਿਬ 'ਤੇ ਹਮਲੇ ਦਾ ਵੀ ਜੂਨ ਔਰ ਸ਼ਹੀਦੀਆਂ ਦਾ ਇਹ ਵੀਕ ਹੈ, ਉਹਦੇ ਨਾਲ ਨਾਲ ਇੰਟਰਨੈਸ਼ਨਲੀ ਅਸੀਂ ਜਿਹੜੀ ਇਸ ਵੇਲੇ ਭਾਰਤ 'ਚ ਸਿਚੁਏਸ਼ਨ ਬਣੀ ਹੋਈ ਹੈ ਮਾਈਨੋਰਟੀਜ਼ ਦੀ, ਉਸ ਵਾਸਤੇ ਬਹੁਤ ਜ਼ਰੂਰੀ ਸੀ ਕਿ ਅਸੀਂ ਜਿਹੜੇ ਮੈਂਬਰ ਆਫ ਕਾਂਗਰਸ ਹੈ ਉਹਨਾਂ ਨੂੰ ਬਰੀਫ ਕਰੀਏ ਔਰ ਸੁਚੱਜੇ ਢੰਗ ਨਾਲ ਕੋਈ ਉਹਨਾਂ ਨੂੰ ਰਿਕਮੈਂਡੇਸ਼ਨ ਦਈਏ ਕਿ ਅਸੀਂ ਉਹਨਾਂ ਤੋਂ ਕੀ ਆਸ ਕਰਦੇ ਹਾਂ। ਕਿਉਂਕਿ ਅਸੀਂ ਬਹੁਤ ਵਾਰੀ ਬਹੁਤ ਸਾਰਾ ਕੰਮ ਕਰਨੇ ਆ, ਸਾਡੀ ਕਮਿਊਨਿਟੀਆਂ ਮੁਜ਼ਾਹਰੇ ਵੀ ਕਰਦੀਆਂ, ਪਰ ਇਸ ਦੇ ਨਾਲ ਨਾਲ ਇਹ ਵੀ ਜ਼ਰੂਰੀ ਆ ਵੀ ਅਸੀਂ ਇਹਨਾਂ ਹਾਊਸਿਸ ਵਿੱਚ ਲੌਬਿੰਗ ਕਰੀਏ ਔਰ ਇਹਨਾਂ ਨੂੰ ਦੱਸੀਏ ਕਿ ਅਸੀਂ ਜਿਹੜੇ ਮੈਂਬਰ ਨੇ ਕਾਂਗਰਸ ਦੇ ਜਾਂ US ਸੈਨੇਟ ਦੇ, ਉਹਨਾਂ ਕੋਲ ਸਾਡੀਆਂ ਮੰਗਾਂ ਕੀ ਨੇ। ਸੋ ਅਸਾਂ ਆਪਣੀਆਂ ਕਲੀਅਰ ਮੰਗਾਂ ਰਿਕਮੈਂਡੇਸ਼ਨ ਇਹਨਾਂ ਸਾਹਮਣੇ ਰੱਖੀਆਂ ਨੇ ਔਰ ਸਾਨੂੰ ਆਸ ਹੈ ਕਿ ਆਉਣ ਵਾਲੇ ਸਮੇਂ 'ਚ ਇੱਥੇ ਦੇ ਜਿਹੜੇ ਲਾਅ ਮੇਕਰਸ ਨੇ ਉਹਦੇ ਬਾਰੇ ਗੌਰ ਕਰਨਗੇ। ਇਸ ਤੋਂ ਵੱਖ ਇਹ ਆ ਕਿ ਅਸੀਂ ਜਿਹੜੀ ਸਿੱਖ ਕੌਮ ਦੀ ਜੈਨੋਸਾਈਡ ਆ, ਉਹਦੇ 4 ਸਟੇਟਾਂ ਤੋਂ ਮਤੇ ਪਾਸ ਕਰਾਏ ਆ। ਅਸੀਂ ਅੱਜ ਕਾਂਗਰਸਮੈਨਾਂ ਨੂੰ ਫਿਰ ਯਾਦ ਦਿਵਾਇਆ ਕਿ ਅਸੀਂ ਆਸ ਰੱਖਦੇ ਹਾਂ ਕਿ ਆਉਣ ਵਾਲੇ ਸਮੇਂ 'ਚ US ਕਾਂਗਰਸ ਵੀ ਸਿੱਖ ਜੈਨੋਸਾਈਡ ਦੇ ਉੱਤੇ ਜਿਹੜਾ ਹੈ ਮਤਾ ਪਾਸ ਕਰੇਗੀ।